ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਮੈਂ ਤੁਹਾਡੀ ਹੋਸਟ ਪ੍ਰੀਤ ਕੌਰ ਨਿਊਜ਼ TV 84 ਦੇ ਨਾਲ। ਵੀਅਰਸ, ਐਜ਼ ਯੂ ਆਲ ਨੋ ਕਿ ਪ੍ਰੈਜ਼ੀਡੈਂਟ ਓਬਾਮਾ ਨੇ ਭਾਰਤੀ ਦੌਰੇ ਦੌਰਾਨ ਅਖੀਰਲੇ ਦਿਨ ਦਿੱਲੀ ਦੇ ਵਿੱਚ ਦਿੱਤੇ ਆਪਣੇ ਭਾਸ਼ਣ ਵਿੱਚ ਭਾਰਤੀ ਹਾਕਮਾਂ ਨੂੰ ਚੇਤਾਵਨੀ ਦੇ ਵਿੱਚ ਕਿਹਾ ਸੀ ਕਿ ਜੇ ਉਹਨਾਂ ਨੇ ਧਾਰਮਿਕ ਆਜ਼ਾਦੀ ਦੇ ਹੱਕ ਨੂੰ ਤੋੜਿਆ ਤਾਂ ਭਾਰਤ ਟੁਕੜੇ ਟੁਕੜੇ ਹੋ ਜਾਵੇਗਾ। ਆਪਣੀ ਇਸ ਚੇਤਾਵਨੀ ਨੂੰ ਅੱਗੇ ਤੋਰਦਿਆਂ ਅੱਜ ਪ੍ਰੈਜ਼ੀਡੈਂਟ ਓਬਾਮਾ ਨੇ ਵਾਸ਼ਿੰਗਟਨ DC ਵਿੱਚ ਨੈਸ਼ਨਲ ਪ੍ਰੇਅਰ ਬ੍ਰੇਕਫਾਸਟ ਦੌਰਾਨ ਆਪਣੇ ਭਾਸ਼ਣ ਦੇ ਵਿੱਚ ਮੁੜ ਕਿਹਾ ਕਿ ਭਾਰਤ ਵਰਗਾ ਸੋਹਣਾ ਦੇਸ਼ ਜਿੱਥੇ ਮੈਗਨੀਫੀਸੈਂਟ ਡਾਇਵਰਸਿਟੀ ਹੈ, ਪਰ ਉੱਥੇ ਪਿਛਲੇ ਕੁਝ ਸਾਲਾਂ ਤੋਂ ਅੱਡ-ਅੱਡ ਧਰਮਾਂ ਦੇ ਲੋਕ ਦੂਸਰਿਆਂ ਦੇ ਹਮਲਿਆਂ ਦਾ ਸ਼ਿਕਾਰ ਹੋ ਰਹੇ ਹਨ ਕਿਉਂਕਿ ਉਹਨਾਂ ਦਾ ਵਿਰਸਾ ਤੇ ਵਿਸ਼ਵਾਸ ਵੱਖਰੇ ਹਨ। ਜੇ ਅੱਜ ਗਾਂਧੀ ਜੀ ਹੁੰਦੇ ਜਿਨ੍ਹਾਂ ਨੇ ਦੇਸ਼ ਆਜ਼ਾਦ ਕਰਵਾਉਣ ਦੇ ਵਿੱਚ ਮਦਦ ਕੀਤੀ ਸੀ ਤਾਂ ਉਹ ਵੀ ਸਦਮੇ ਵਿੱਚ ਚਲੇ ਜਾਂਦੇ। ਵੀਅਰਸ, ਇਸ ਨੇ ਇੱਕ ਵਾਰ ਫਿਰ ਸਾਬਤ ਕਰ ਦਿੱਤਾ ਹੈ ਕਿ ਭਾਰਤੀ ਹਾਕਮਾਂ ਦੇ ਹਿੰਦੂਤਵ ਏਜੰਡੇ ਨੂੰ ਅਮਰੀਕਾ ਨੇ ਖੁੱਲ੍ਹ ਕੇ ਚੈਲੰਜ ਕਰਨਾ ਸ਼ੁਰੂ ਕਰ ਦਿੱਤਾ ਹੈ। ਦੂਸਰੇ ਪਾਸੇ ਭਾਰਤ ਦੇ ਵਿੱਚ ਹਿੰਦੂਤਵੀਆਂ ਵੱਲੋਂ ਕਾਨਸਟੀਟਿਊਸ਼ਨ ਚੋਂ ਸੈਕੂਲਰ ਵਰਡ ਬਾਹਰ ਕੱਢਣ ਦੀ ਮੰਗ ਕੀਤੀ ਜਾ ਰਹੀ ਹੈ। ਵੀਅਰਸ, ਅੱਜ ਅਸੀਂ ਇਹਨਾਂ ਦੋ ਵਿਸ਼ਿਆਂ ਸੰਬੰਧੀ ਅਤੇ ਹੋਰ ਪੰਥਕ ਮੁੱਦਿਆਂ ਸੰਬੰਧੀ ਦੋ ਸ਼ਖਸੀਅਤਾਂ ਨਾਲ ਗੱਲਬਾਤ ਕਰਨ ਜਾ ਰਹੇ ਹਾਂ। ਸਭ ਤੋਂ ਪਹਿਲਾਂ ਅਸੀਂ ਗੱਲਬਾਤ ਕਰਦੇ ਹਾਂ ਐਡਵੋਕੇਟ ਜਸਪਾਲ ਸਿੰਘ ਮੰਝਪੁਰ ਜੀ ਨਾਲ, ਜਿਹੜੇ ਕਿ ਇਸ ਵੇਲੇ ਸਾਡੇ ਨਾਲ ਫੋਨ ਲਾਈਨ ਤੇ ਜੁੜ ਚੁੱਕੇ ਨੇ। ਜੀ ਵੀਰ ਜੀ, ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੀ। ਹਾਂਜੀ ਵੀਰ ਜੀ, ਜਿਸ ਤਰ੍ਹਾਂ ਅਸੀਂ ਇੰਟਰੋਡਕਸ਼ਨ ਦੇ ਵਿੱਚ ਕਿਹਾ ਹੈ ਕਿ ਇੱਕ ਪਾਸੇ ਪ੍ਰੈਜ਼ੀਡੈਂਟ ਓਬਾਮਾ ਬਾਰ-ਬਾਰ ਘੱਟ ਗਿਣਤੀ ਦੀ ਧਾਰਮਿਕ ਆਜ਼ਾਦੀ ਦੀ ਗੱਲ ਕਰ ਰਹੇ ਹਨ, ਪਰ ਦੂਸਰੇ ਪਾਸੇ ਜਿਸ ਤਰ੍ਹਾਂ ਸ਼ਿਵ ਸੈਨਾ ਜਾਂ BJP ਦੇ ਕੁਝ ਲੀਡਰਾਂ ਵੱਲੋਂ ਮੰਗ ਕੀਤੀ ਜਾ ਰਹੀ ਹੈ ਕਿ ਭਾਰਤ ਦੇ ਸੰਵਿਧਾਨ ਚੋਂ ਸੈਕੂਲਰ ਵਰਡ ਜਿਹੜਾ ਵਾ ਉਹ ਕੱਢ ਦਿੱਤਾ ਜਾਣਾ ਚਾਹੀਦਾ। ਇਸ ਸਭ ਨੂੰ ਤੁਸੀਂ ਇਸ ਬਾਰੇ ਤੁਸੀਂ ਕੀ ਕਹਿਣਾ ਚਾਹੋਗੇ? ਦੇਖੋ, ਜਿਹੜੀ ਗੱਲ ਹੈਗੀ ਆ ਵੀ ਅਮਰੀਕਾ ਦੇ ਰਾਸ਼ਟਰਪਤੀ ਵੱਲੋਂ ਇੱਥੇ ਵੀ 26 ਜਨਵਰੀ ਦੇ ਮੌਕੇ ਵੀ ਜਿਹਦੀ ਕੀਤੀ ਪ੍ਰੈਸ ਕਾਨਫਰੰਸ ਤੇ ਦੂਜੀ ਜਿਹੜੀ ਇੱਥੇ ਵਾਪਸ ਜਾ ਕੇ ਵਾਸ਼ਿੰਗਟਨ DC ਦੇ ਵਿੱਚ ਵੀ ਇਹ ਗੱਲ ਛਾਉਣੀ ਸਾਫ਼ ਸਪਸ਼ਟ ਆ ਵੀ ਉਹਨਾਂ ਨੂੰ ਅਮਰੀਕਾ ਗੌਰਮੈਂਟ ਨੂੰ ਇਹ ਗੱਲ ਉਹਨਾਂ ਤੱਕ ਪਹੁੰਚ ਚੁੱਕੀ ਆ ਵੀ ਜਿਹੜੀ ਹਿੰਦੁਸਤਾਨ ਦੀ ਸਰਕਾਰ ਹੈਗੀ ਆ ਉਹ ਸੰਬੰਧਿਤ ਜਿਹੜੀਆਂ ਇੱਥੇ ਵਸਦੀਆਂ ਘੱਟ ਗਿਣਤੀਆਂ ਦੇ ਨਾਲ ਲੰਮੇ ਸਮੇਂ ਦੇ ਉੱਤੋਂ ਜਿਹੜਾ ਉਹ ਧੱਕਾ ਕਰ ਰਹੀਆਂ ਜਾਂ ਉਹਨਾਂ ਨੂੰ ਆਪਣੇ ਵਿੱਚ ਐਲੀਮੀਨੇਟ ਕਰ ਰਹੀਆਂ ਜਾਂ ਉਹਨਾਂ ਨੂੰ ਆਪਣੇ ਵਿੱਚ ਅਸੀਮੀਨੇਟ ਕਰਨ ਦਾ ਜਿਹੜਾ ਯਤਨ ਜਿਹੜਾ ਜਾਰੀ ਆ, ਜਿਹਦੇ ਤਹਿਤ ਇੱਕ ਅਨਰੈਸਟ ਜਿਹੜੀ ਹੈ ਇਸ ਖਿੱਤੇ ਦੇ ਵਿੱਚ ਪੈ ਸਕਦੀ ਹੈ। ਕਿਉਂਕਿ ਇੱਥੇ ਕੋਈ ਗੱਲ ਹੁੰਦੀ ਆ ਤੇ ਉਹਦਾ ਫਰਕ ਇਕੱਲਾ ਇੰਡੀਆ ਦੇ ਵਿੱਚ ਨਹੀਂ, ਪੂਰੇ ਸਾਊਥ ਏਸ਼ੀਆ ਦੇ ਵਿੱਚ ਉਹਦਾ ਜਿਹੜਾ ਇੱਕ ਫਰਕ ਜਿਹੜਾ ਪੈ ਸਕਦਾ। ਸੋ ਇਹ ਗੱਲ ਇਹਨਾਂ ਨੂੰ ਸਮਝਣੀ ਚਾਹੀਦੀ। ਪਰ ਇਹ ਨੰਗੇ ਚਿੱਟੇ ਰੂਪ ਦੇ ਵਿੱਚ ਜਿਹੜੀ ਬ੍ਰਾਹਮਣ ਦੀ ਸਰਕਾਰ ਜਿਹੜੀ ਦਿੱਲੀ ਦੇ ਤਖਤ ਦੇ ਉੱਤੇ ਬੈਠੀ ਆ, ਉਹ ਕਹਿੰਦੇ 850 ਸਾਲ ਬਾਅਦ ਸਾਡਾ ਜਿਹੜਾ ਰਾਜ ਹੈ ਜਿਹੜਾ 1200 ਦੇ ਵਿੱਚ ਗਿਆ ਸੀ ਉਹ ਵਾਪਸ ਆਇਆ ਤੇ ਅਸੀਂ ਉਹ ਸੈਕੂਲਰ ਸ਼ਬਦ ਵੀ ਜਿਹੜਾ ਉਹ ਕੱਢਣਾ ਚਾਹੀਦਾ ਵਿੱਚੋਂ। ਤੇ ਉਹ ਸਿੱਧੇ ਰੂਪ ਦੇ ਵਿੱਚ ਇਸ ਗੱਲ ਦਾ ਸੰਕੇਤ ਆ ਵੀ ਜਿਹੜੀ ਇੱਥੇ ਸਰਕਾਰ ਆ ਦਿੱਲੀ ਦੇ ਵਿੱਚ ਉਹ ਹਿੰਦੂਆਂ ਦੀ ਸਰਕਾਰ ਆ, ਹਿੰਦੂਆਂ ਦੇ ਵਾਸਤੇ ਹੈਗੀ ਆ ਤੇ ਉਹਨੂੰ ਅਲਰਟ ਕਰਦੇ ਵਾਸਤੇ ਜਿਹੜੀ ਬਰਾਕ ਓਬਾਮਾ ਨੇ ਗੱਲ ਕੀਤੀ ਉਹ ਸਹੀ ਹੈਗੀ ਆ। ਪਰ ਜੇ ਮੈਂ ਐਜ਼ ਏ ਸਿੱਖ ਦੇਖਾਂ ਤੇ ਇਹ ਤਾਂ ਗੱਲ ਹੈਗੀ ਵੀ ਸੈਕੂਲਰ ਵਰਲਡ ਦੇ ਵਿੱਚ ਹੋਣ ਦੇ ਨਾਲ ਇਹ ਸੈਕੂਲਰ ਰਹਿਣਗੇ ਤੇ ਕੱਢਣ ਦੇ ਨਾਲ ਇਹ ਸੈਕੂਲਰ ਨਹੀਂ ਰਹਿਣਗੇ। ਇਹ ਗੱਲ ਤਾਂ ਹੈ ਨਹੀਂ। 1947 1950 ਤੋਂ ਲੈ ਕੇ ਹੁਣ ਤੱਕ ਸੈਕੂਲਰ ਸ਼ਬਦ 1950 ਚ ਜਦੋਂ ਕੌਂਸਟੀਟਿਊਸ਼ਨ ਇੰਪਲੀਮੈਂਟ ਹੋਇਆ ਉਦੋਂ ਨਹੀਂ ਸੀਗਾ, ਬਾਅਦ ਦੇ ਵਿੱਚ ਇੰਦਰਾ ਗਾਂਧੀ ਦੇ ਵਿੱਚ ਸ਼ਾਮਲ ਕੀਤਾ। ਸੋ ਇੰਦਰਾ ਗਾਂਧੀ ਕਿੰਨੀ ਕੁ ਸੈਕੂਲਰ ਸੀਗੀ ਉਹ ਸਿੱਖਾਂ ਨੂੰ ਜਿਹੜਾ ਉਹ 84 ਦੇ ਵਿੱਚ ਉਹਨੇ ਦਿਖਾ ਦਿੱਤਾ ਜਾਂ 70 ਦੀ ਜਿਹੜੀ ਐਮਰਜੈਂਸੀ ਦੇ ਟਾਈਮ ਵੀ ਇਹ ਸਾਰਾ ਕੁਝ ਦੇਖਿਆ। ਕੋਈ ਵਰਲਡ ਰਹੇ ਜਾਂ ਨਾ ਰਹੇ, ਪਰ ਨਾ ਬਿਲਕੁਲ ਹੀ ਕੱਢ ਦੇਣਾ ਇਹ ਸ਼ਬਦ ਇਹ ਸਪਸ਼ਟ ਸੰਕੇਤ ਦਿੰਦਾ ਕਿ ਉਹ ਕਹਿੰਦੇ ਆ ਵੀ ਅਸੀਂ ਸੈਕੂਲਰ ਕੋਈ ਹੈ ਨਹੀਂ, ਹਿੰਦੂ ਸਟੇਟ ਆ, ਹਿੰਦੂ ਇੱਥੇ ਰਹਿਣਗੇ, ਜਿਹਨੇ ਰਹਿਣਾ ਹਿੰਦੂ ਬਣ ਕੇ ਰਹੋ, ਨਹੀਂ ਤਾਂ ਬਾਕੀ ਚਲੇ ਜਾਓ। ਜਿਸ ਤਰ੍ਹਾਂ ਪਿਛਲੇ ਦਿਨੀਆਂ BJP ਲੀਡਰਾਂ ਨੇ ਜਿਹੜੇ ਨਾਰਥ ਈਸਟ ਦੇ ਜਿਹੜੇ ਲੋਕ ਆ ਉਹਨਾਂ ਨੂੰ ਵੀ ਕਿਹਾ ਵੀ ਇਹ ਮਾਈਗ੍ਰੈਂਟ ਆ, ਇੱਥੇ ਸਾਡੇ ਇੱਥੇ ਆਏ ਹੋਏ ਨੇ। ਮੈਂ ਤਾਂ ਇਹ ਇੱਕ ਅਪੀਲ ਕਰੂੰਗਾ ਹਿੰਦੂ ਸਟੇਟ ਨੂੰ ਵੀ ਤੁਸੀਂ ਹਿੰਦੂ ਸਟੇਟ ਆਪਣੀ ਡਿਕਲੇਅਰ ਕਰੋ, ਜਿੰਨਾ ਖੇਤਰ ਤੁਹਾਡਾ ਬਣਦਾ ਉਹ ਲੈ ਲਓ, ਬਾਕੀ ਜਿਹੜੀਆਂ ਸੰਬੰਧਿਤ ਕਲਚਰ ਹੈਗੇ ਤੇ ਉਹਨਾਂ ਨੂੰ ਉਹਨਾਂ ਦਾ ਖਿੱਤਾ ਦੇ ਦਿਓ। ਠੀਕ ਆ, ਤੁਸੀਂ ਹਿੰਦੂ ਰਾਜ ਰੱਖੋ, ਅਸੀਂ ਸਰਬੱਤ ਦੇ ਭਲੇ ਵਾਲਾ ਜਿਹੜਾ ਸਹੀ ਸੈਕੂਲਰ ਰਾਜ ਮਹਾਰਾਜਾ ਰਣਜੀਤ ਸਿੰਘ ਦਾ, ਬਾਬਾ ਬੰਦਾ ਸਿੰਘ ਬਹਾਦਰ ਦਾ, ਉਹ ਦੁਨੀਆ ਦੇ ਨਕਸ਼ੇ ਦੇ ਉੱਤੇ ਉਭਾਰਨ ਦਾ ਯਤਨ ਕਰਾਂਗੇ। ਹਾਂਜੀ ਬਿਲਕੁਲ। ਤੇ ਵੀਰ ਜੀ, ਹੁਣ ਅਸੀਂ ਬਾਕੀ ਪੰਥਕ ਮੁੱਦਿਆਂ ਉੱਪਰ ਵੀ ਤੁਹਾਡੇ ਵਿਚਾਰ ਜਾਣਨਾ ਚਾਹਾਂਗੇ। ਜਿਸ ਤਰ੍ਹਾਂ ਖਾੜਕੂ ਸਿੰਘਾਂ ਨਾਲ ਸੰਬੰਧਿਤ ਕਾਫੀ ਖਬਰਾਂ ਬਾਹਰ ਆ ਰਹੀਆਂ ਨੇ, ਉਹਨਾਂ ਦੀ ਹੁਣ ਕੇਸਿਸ ਦੀ ਕੀ ਅਪਡੇਟ ਹੈ, ਇਸ ਬਾਰੇ ਵੀ ਸਾਰੇ ਦਰਸ਼ਕਾਂ ਨੂੰ ਜਾਣਕਾਰੀ ਦਿਓ। ਦੇਖੋ, ਜਿਹੜੀ ਇਹ 2009 ਤੋਂ ਮੈਂ ਸਮਝਦਾ ਇਹ ਪਾਲਿਸੀ ਸ਼ੁਰੂ ਹੋਈ ਸੀ ਸਰਕਾਰ ਦੀ, ਜਿਹੜੀ ਆ ਇੱਕ ਅੱਤਵਾਦ ਦਾ ਨਾਂ ਦਾ ਹਊਆ ਬਣਾ ਕੇ ਪੁਲਿਸ ਸਟੇਟ ਜਿਹੜੀ ਇੱਥੇ ਬਣੀ ਹੋਈ ਆ, ਖਾਸ ਤੌਰ ਤੇ ਪੰਜਾਬ ਦੇ ਵਿੱਚ, ਇਹ ਸਾਰਾ ਕੁਝ ਦੇਖਣ ਨੂੰ ਤਾਂ ਸਾਰੇ ਹਿੰਦੁਸਤਾਨ ਦੇ ਵਿੱਚ ਲੱਗਦਾ। ਜੇ ਆਪਾਂ ਸਪੈਸੀਫਿਕ ਪੰਜਾਬ ਦੇ ਸਿੱਖਾਂ ਦੀ ਗੱਲ ਕਰੀਏ ਉਦੋਂ ਤੋਂ ਲੈ ਕੇ ਜਿਹੜਾ ਅਨਲੌਫੁਲ ਐਕਟੀਵਿਟੀ ਪ੍ਰੀਵੈਂਸ਼ਨ ਐਕਟ ਉਹਦੀ ਜਿਹੜੀ ਦੁਰਵਰਤੋਂ ਕੀਤੀ ਗਈ,
ਉਹ 'ਚ ਲੰਮਾ ਸਮਾਂ ਤੱਕ ਜੇਲ੍ਹਾਂ 'ਚ ਰੱਖਿਆ ਗਿਆ। ਹਾਂਜੀ 10 15 ਕੇਸਾਂ ਦੇ ਵਿੱਚੋਂ ਬੰਦੇ ਜਿਹੜੇ ਬਰੀ ਹੋ ਕੇ ਜ਼ਮਾਨਤਾਂ ਦੇ ਉੱਤੇ ਬਾਹਰ ਆ ਗਏ। ਪਿਛਲੇ ਦਿਨੀ ਬਾਬਾ ਬਖਸ਼ੀਸ਼ ਸਿੰਘ ਦੀ ਵੀ ਜ਼ਮਾਨਤ ਹੋ ਗਈ। ਉਹਦੇ ਤੇ 10-12 ਕੇਸ ਸੀ, ਸਾਰੇ ਬਰੀ ਹੋਏ। ਇੱਕ ਕੇਸ ਦੇ ਵਿੱਚ ਸਜ਼ਾ ਸੀ ਉਹਨੂੰ। ਜਾਂ ਭਾਈ ਰਮਿੰਦਰ ਸਿੰਘ ਮਿੰਟੂ ਨੂੰ ਲਿਆਂਦਾ ਗਿਆ, ਉੱਥੇ ਵੀ 8 ਕੇਸ ਜਿਹੜੇ ਪਾਤੇ ਗਏ। ਜਾਂ ਜੀ ਜਗਤਾਰ ਸਿੰਘ ਤਾਰਾ ਨੂੰ ਹਾਂਜੀ ਉੱਥੇ ਰੁੱਲਾ ਮਰਡਰ ਕੇਸ ਦੇ ਵਿੱਚ ਪੇਸ਼ ਕੀਤਾ ਗਿਆ, ਫਿਰ ਜਲੰਧਰ ਪੇਸ਼ ਕੀਤਾ ਗਿਆ, ਹਾਂਜੀ ਫਿਰ ਉਹਨਾਂ ਨੂੰ ਫਲੋਰ ਉਸ ਕੇਸ ਦੇ ਵਿੱਚ ਹੁਣ ਜ਼ਮਾਨਤ ਤੇ ਚੱਲ ਰਹੇ ਆ। ਜਿਹੜਾ ਆਲਰੇਡੀ ਭਾਈ ਕੁਲਵੀਰ ਸਿੰਘ ਬੜਾ ਪਿੰਡ ਦਾ ਅਕਿਊਟ ਹੋ ਚੁੱਕਾ। ਸੋ ਸਿਰਫ ਉਹਦੇ ਵਿੱਚ 2 ਗੱਲਾਂ ਲਿਖ ਦੇਣੀਆਂ ਕਿਸੇ ਕੇਸ ਦੇ ਵਿੱਚ, ਦੇਸ਼ ਦੀ ਏਕਤਾ ਅਖੰਡਤਾ ਨੂੰ ਖਤਰਾ ਤੇ ਜਿਹੜੀ ਭਾਈਚਾਰਕ ਸਾਂਝ ਨੂੰ ਨੁਕਸਾਨ, ਤੇ 3 ਕਬਾਬਿਆਂ ਦੇ ਨਾਂ ਆਸ਼ੂਤੋਸ਼ ਸਰਸੇ ਵਾਲਾ ਤੇ ਭਨਿਆਰੇ ਨੂੰ ਮਾਰਨ ਦਾ ਜਿਹੜਾ ਪ੍ਰੋਗਰਾਮ ਸੀ। ਇਹ 2-3 ਗੱਲਾਂ ਲਿਖਣ ਤੋਂ ਬਾਅਦ ਜਿਹੜਾ ਉਹਨੂੰ ਅੱਤਵਾਦ ਦਾ ਹੂਆ ਬਣਾ ਕੇ ਪੇਸ਼ ਕੀਤਾ ਜਾਂਦਾ। ਮੈਂ ਦਾਅਵੇ ਨਾਲ ਕਹਿਣਾ ਬਹੁਤੇ ਕੇਸ ਇਹਨਾਂ ਦੇ ਵਿੱਚੋਂ 95 ਤੋਂ ਵੱਧ % ਕੇਸ ਜਿਹੜੇ ਆ ਉਹ ਸਾਰੇ ਅਕਿਊਟ ਹੋਣਗੇ ਜਾਂ ਹੋ ਰਹੇ ਆ। ਕਿਸੇ ਦੇ ਵਿੱਚ ਜਿਹੜੀ ਆ ਉਹ ਕਨਵਿਕਸ਼ਨ ਨਹੀਂ ਹੋ ਸੀ, ਸਿਰਫ ਇੱਕ ਦਹਿਸ਼ਤ ਦਾ ਮਾਹੌਲ। ਤੇ ਜਿਹੜੀ ਅਪਡੇਟਸ ਦੀ ਗੱਲ ਹੈਗੀ ਆ ਉਹਦੇ 'ਚ ਰਿਹਾਈਆਂ ਦੇ ਸੰਬੰਧ ਦੇ ਵਿੱਚ ਜਿਹੜੀ ਵੱਖ-ਵੱਖ ਪੱਧਰ ਦੇ ਉੱਤੇ ਜਿਹੜੇ ਪ੍ਰੋਗਰਾਮ ਜਿਹੜੇ ਚੱਲ ਰਹੇ ਨੇ, ਜਿਵੇਂ ਗੁਰਦੀਪ ਸਿੰਘ ਖੈੜਾ ਦੀ ਇੱਥੇ ਲਿਆਉਣ ਦਾ, ਜਾਂ ਵਰਿਆਮ ਸਿੰਘ ਦਾ ਗਵਰਨਰ ਹਾਊਸ ਦੇ ਵਿੱਚ ਲਾਸਟ ਸਿਗਨੇਚਰ ਲਈ ਪਈ ਹੋਈ ਆ। ਉਹਦੀ ਭਾਈ ਲਾਲ ਸਿੰਘ ਦਾ ਸੁਪਰੀਮ ਕੋਰਟ ਆਲਰੇਡੀ ਪੈਂਡਿੰਗ ਆ। ਵਾਲੇ ਸਿੰਘਾਂ ਦਾ ਉਹਨਾਂ ਦਾ ਸਾਰੇ, ਯਾਨੀ ਕਿ ਜੇ ਸਰਕਾਰ ਨੇ ਖਾਸ ਤੌਰ ਤੇ ਦਿੱਲੀ ਇਲੈਕਸ਼ਨ ਚੱਲਦੀ ਹੈ ਉਹਦੇ ਤਹਿਤ ਸਾਰਾ ਕੰਮ ਜਿਹੜਾ ਉਹ ਇਹ ਵੀ ਤੇ ਹੋਰ ਵੀ ਜਿੰਨੇ ਵੀ ਪ੍ਰਸ਼ਾਸਨਿਕ ਕੰਮ ਸਰਕਾਰਾਂ ਦੇ ਸਾਰੇ ਉਹ 10 ਤਰੀਕ ਤੱਕ ਜਿਹੜੇ ਮੈਂ ਸਮਝਦਾ ਪੈਂਡਿੰਗ ਕਰਤੇ। PM ਹਾਊਸ ਨੇ ਵੀ, CM ਹਾਊਸ, CM ਆਫਿਸ ਨੇ, PM ਆਫਿਸ ਨੇ, ਸਾਰੇ ਕੰਮ ਜਿਹੜੇ ਪੈਂਡਿੰਗ ਹੋ ਚੁੱਕੇ। ਜੀ ਤੇ ਵੀ ਜੀ ਸਰ ਲਾਸਟ ਟਾਈਮ ਵੀ ਸਪੋਕ ਟੂ ਯੂ ਅਬਾਊਟ ਲਾਈਕ ਜਿਹੜੇ 119 ਸਿੰਘ ਸੀਗੇ ਜਿਹਨਾਂ ਦੀ ਤੁਸੀਂ ਖਬਰ ਬਾਹਰ ਕੱਢੀ ਸੀਗੀ, ਉਹਨਾਂ ਸਿੰਘਾਂ ਦੀ ਕੋਈ ਅਪਡੇਟਸ ਹੈਗੀ ਉਹਨਾਂ ਦੇ ਕੇਸਿਸ ਦੇ ਵਿੱਚ ਕੀ ਹੋਣਗੇ, ਕਿਉਂਕਿ ਉਹ ਵੀ 20-30 ਸਾਲਾਂ ਤੋਂ ਜੇਲ੍ਹਾਂ ਦੇ ਵਿੱਚ ਬੰਦ ਨੇ। ਐਨੀ ਅਪਡੇਟਸ ਔਨ ਦੈਟ? ਹਾਂਜੀ, ਉਹਨਾਂ ਦੇ ਸੰਬੰਧ 'ਚ ਮੈਂ ਦੱਸ ਰਿਹਾ ਸੀਗਾ ਵੀ ਉਹ ਹੁਣ ਲਿਸਟ ਜਿਹੜੀ ਆ ਉਹ ਘੱਟ ਕੇ 82 ਬੰਦਿਆਂ ਦੀ ਰਹਿ ਗਈ ਆ। ਕਿਉਂਕਿ ਪਿਛਲੇ ਦਿਨ ਬਾਬਾ ਬਲਵੀਰ ਸਿੰਘ ਲੰਮੇ ਜੱਟਪੁਰੇ ਦੀ ਬੇਲ ਹੋ ਗਈ, ਬਾਬਾ ਬਖਸ਼ੀਸ਼ ਸਿੰਘ ਦੀ ਹੋ ਗਈ। ਉਹ ਲਿਸਟ ਪਹਿਲਾਂ 84 ਦੀ ਸੀ, ਹੁਣ 82 ਦੀ ਰਹਿ ਗਈ ਆ। ਤੇ ਆਸ ਆ ਵੀ ਆਉਂਦੇ ਦਿਨਾਂ ਦੇ ਵਿੱਚ ਹੋਰ ਵੀ ਜਿਹੜੇ ਸਿੰਘ ਰਿਹਾ ਹੋਣਗੇ। ਬਾਕੀ ਟ੍ਰਾਇਲ ਜਿਹੜੇ ਆ ਪੈਂਡਿੰਗ ਆ ਜਿਹਨਾਂ ਦੇ, ਉਹਨਾਂ ਦੇ ਟ੍ਰਾਇਲ ਪੈਂਡਿੰਗ ਹੈਗੇ ਆ, ਕੋਰਟਾਂ ਦੇ ਵਿੱਚ ਕੇਸ ਚੱਲਦੇ ਆ। ਜਿਹੜੇ ਰਿਹਾਈਆਂ ਤੇ ਜਿਨ੍ਹਾਂ ਨੂੰ ਉਮਰ ਕੈਦਾਂ ਪੂਰੀਆਂ ਕੀਤੀਆਂ ਹੋਈਆਂ ਉਹਨਾਂ ਨੂੰ ਦਿਲਬਖਸ਼ ਸਿੰਘ ਦੇ ਭੁੱਖ ਹੜਤਾਲ ਵਿੱਚ ਛੱਡਣ ਤੋਂ ਬਾਅਦ ਉਹ ਪੋਲੀਟੀਕਲ ਤੌਰ ਤੇ ਉੱਤੇ ਉਹ ਮੁੱਦਾ ਜਿਹੜਾ ਉਹ ਇੱਕ ਸੀਨ ਤੋਂ ਕੁਝ ਸਮੇਂ ਲਈ ਪਾਸੇ ਹੋ ਗਿਆ। ਲੀਗਲ ਤੌਰ ਦੇ ਉੱਤੇ ਜਿਹੜਾ ਪ੍ਰੋਸੈਸ ਹੈਗਾ ਉਹ ਜਿਹੜਾ ਸੁਪਰੀਮ ਕੋਰਟ ਜਾਂ ਹਾਈ ਕੋਰਟ ਸੰਬੰਧਤ ਦੇ ਵਿੱਚ ਜਿਹੜਾ ਉਹ ਪੈਂਡਿੰਗ ਚੱਲਦੀ ਰਿਹਾ ਹੈਗਾ ਜੀ। ਬਾਕੀ ਪੈਰੋਲਸ ਵਗੈਰਾ ਜਿਹੜੀਆਂ ਰੈਗੂਲਰ ਨੇ ਉਹ ਸਾਰੇ ਜਿਹੜੇ ਆ ਸਿੰਘ ਆ ਰਹੇ ਆ। ਜੀ ਤੇ ਵੀਰ ਜੀ, ਜਿਸ ਤਰ੍ਹਾਂ ਤੁਸੀਂ ਗੱਲ ਕੀਤੀ ਹੈ ਕਿ 7 ਫਰਵਰੀ ਨੂੰ ਦਿੱਲੀ ਦੇ ਵਿੱਚ ਵਿਧਾਨ ਸਭਾ ਚੋਣਾਂ ਹੋਣ ਵਾਲੀਆਂ ਨੇ, ਪਰ ਜਿਸ ਤਰ੍ਹਾਂ ਓਪੀਨੀਅਨ ਪੋਲਸ ਤੋਂ ਆਮ ਆਦਮੀ ਪਾਰਟੀ ਦੀ ਜਿੱਤ ਵੱਲ ਜ਼ਿਆਦਾ ਇਸ਼ਾਰਾ ਹੋ ਰਿਹਾ ਵਾ, ਇਹਨਾਂ ਚੋਣ ਨਤੀਜਿਆਂ ਤੁਹਾਨੂੰ ਕੀ ਲੱਗਦਾ ਘੱਟ ਗਿਣਤੀਆਂ ਖਾਸ ਕਰ ਸਿੱਖਾਂ ਤੇ ਕੀ ਫਰਕ ਪਏਗਾ ਜਾਂ ਪ੍ਰਭਾਵ ਪਏਗਾ? ਦੇਖੋ, ਮੈਂ ਸਮਝਦਾ ਜੇ ਕੇਜਰੀਵਾਲ ਦੀ ਸਰਕਾਰ ਦਿੱਲੀ ਦੀ ਚਾਹੁੰਦੀ ਆ, ਭਾਵੇਂ ਕਿ ਦਿੱਲੀ ਸਰਕਾਰ ਆਪਣੇ ਆਪ ਦੇ ਵਿੱਚ ਜਿਹੜੀ ਕੰਪਲੀਟ ਸਟੇਟ ਨਹੀਂ ਹੈਗਾ, ਪਰ ਫਿਰ ਵੀ ਜਿਹੜੇ ਇੱਕ ਭਾਜਪਾ ਦੇ ਰੱਥ ਨੂੰ ਰੋਕਣ ਦੇ ਵਿੱਚ ਪੰਜਾਬ ਨੇ ਯੋਗਦਾਨ ਪਾਇਆ ਸੀ। ਹੁਣ ਕੇਜਰੀਵਾਲ ਨੇ ਜਿਹੜਾ ਉਹਦੇ ਵਿੱਚ ਯੋਗਦਾਨ ਪਾਉਣਾ ਹੈਗਾ। ਤੇ ਜੇ ਲਾਗੂ ਹੋ ਜਾਣੀ, ਮੈਂ ਸਭ ਤੋਂ ਪਹਿਲਾਂ ਸਮਝਦਾ ਵੀ ਜਿਹੜੇ ਪ੍ਰੋਫੈਸਰ ਪਿੰਦਰਪਾਲ ਸਿੰਘ ਦੀ ਭੁੱਲਰ ਦੀ ਰਿਹਾਈ, ਜਿਹੜੇ ਬੰਦੀ ਸਿੰਘਾਂ ਦੇ ਵਿੱਚ ਉਹ ਰਿਹਾਈ ਦੇ ਮਾਮਲੇ ਵਿੱਚ ਅਰਵਿੰਦ ਕੇਜਰੀਵਾਲ ਦੀ ਸਰਕਾਰ ਆਉਣ ਦੇ ਨਾਲ ਅਸੀਂ ਆਸ ਰੱਖਦੇ ਹਾਂ, ਕਿਉਂਕਿ ਉਹਨਾਂ ਨੇ ਪਹਿਲਾਂ ਵੀ ਦਿੱਲੀ ਸਰਕਾਰ ਵੱਲੋਂ ਸੁਪਰੀਮ ਕੋਰਟ 'ਚ ਹਲਫਨਾਮਾ ਦਿੱਤਾ ਸੀ ਕਿ ਇਹਦੀ ਜੇ ਉਮਰ ਕੈਦ ਦੇ ਵਿੱਚ ਬਦਲ ਦਿੱਤੀ ਜਾਵੇ, ਮੌਤ ਦੀ ਫਾਂਸੀ ਸਜ਼ਾ, ਸਾਨੂੰ ਕੋਈ ਇਤਰਾਜ਼ ਨਹੀਂ। ਮੈਂ ਸਮਝਦਾ ਕੇਜਰੀਵਾਲ ਦੇ ਆਉਣ ਤੋਂ ਬਾਅਦ ਭੁੱਲਰ ਸਾਹਿਬ ਦੀ ਜਿਹੜੀ ਰਿਹਾਈ ਆ ਉਹ ਯਕੀਨੀ ਹੋ ਸਕਦੀ ਹੈ। ਦੂਜਾ ਜਿਹੜਾ ਸਪੈਸ਼ਲ ਇਨਵੈਸਟੀਗੇਸ਼ਨ ਟੀਮ SIT ਗਠਨ ਦਾ ਗੱਲ ਕੀਤੀ ਗਈ ਸੀ ਪਿਛਲੇ 49 ਦਿਨਾਂ ਦੀ ਸਰਕਾਰ 'ਚ, ਉਹ ਵੀ ਜਿਹੜਾ ਅਮਲ ਦੇ ਵਿੱਚ ਲਿਆਂਦਾ ਜਾਊਗਾ। ਤੇ ਇੱਕ ਪੰਜਾਬ ਦੀ ਸਿਆਸਤ ਦੇ ਉੱਤੇ ਵੀ ਉਹ ਬਣਨ ਵਾਲੀ ਸਰਕਾਰ ਦਾ ਜਿਹੜਾ ਇੱਕ ਵੱਡਾ ਪ੍ਰਭਾਵ ਅਕਾਲੀ ਭਾਜਪਾ ਜਿਹੜੇ ਗੱਠਜੋੜ ਦੇ ਉੱਤੇ ਵੀ ਉਹਦਾ ਜਿਹੜਾ ਅਸਰ ਜਿਹੜਾ ਪਊਗਾ, ਜਾਂ ਸਿੱਖ ਪੋਲੀਟਿਕਸ ਦੇ ਵਿੱਚ ਵੀ ਇੱਕ ਵੱਡਾ ਫੇਰ ਬਦਲ ਜਿਹੜੇ ਆ 2017 ਦੀਆਂ ਜਿਹੜੀਆਂ ਇਲੈਕਸ਼ਨਾਂ ਹੈਗੀਆਂ ਵਿਧਾਨ ਸਭਾ ਦੀਆਂ, ਉਹਦੇ ਉੱਤੇ ਪੈਣ ਦੇ ਜਿਹੜੇ ਆਸਾਰ ਵੱਧ ਜਾਣਗੇ। ਜੀ ਬਿਲਕੁਲ। ਤੇ ਵੀਰ ਜੀ, ਥੈਂਕ ਯੂ ਸੋ ਮਚ ਕਿ ਤੁਸੀਂ ਸਾਡੇ ਕੁਐਸਚਨਸ ਦੇ ਉੱਪਰ ਆਪਣੇ ਵਿਚਾਰ ਸਾਡੇ ਦਰਸ਼ਕਾਂ ਨਾਲ ਸਾਂਝੇ ਕੀਤੇ। ਸਾਡਾ ਹੁਣ ਵਕਤ ਬ੍ਰੇਕ ਵੱਲ ਜਾ ਰਿਹਾ, ਤੁਹਾਡੇ ਕੋਲ ਇਜਾਜ਼ਤ ਲੈਣ ਦਾ ਟਾਈਮ ਹੋ ਗਿਆ ਵੀਰ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। Viewers, ਵਕਤ ਹੋ ਗਿਆ ਇੱਕ ਛੋਟੇ ਜਿਹੇ ਬ੍ਰੇਕ ਦਾ। Keep watching News TV 84. We'll be right back after a short break.